ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 10 ਜੁਲਾਈ ਬੁੱਧ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੁਹਾਨੂੰ ਚੇਤੇ ਕਰਾਉਣਾ ਹੈ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇੱਕ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਇਸ ਵੀਲੌਗ ਨੂੰ ਵੇਖਣ ਤੋਂ ਬਾਅਦ ਲਾਈਕ ਜ਼ਰੂਰ ਕਰੋ, ਇਹਦੇ ਤੇ ਕਮੈਂਟ ਜ਼ਰੂਰ ਕਰੋ, ਹੋ ਸਕੇ ਤੇ ਇਹਦੇ ਲਿੰਕ ਨੂੰ WhatsApp ਤੇ ਦੂਜੇ ਸੋਸ਼ਲ ਮੀਡੀਆ ਤੇ ਸ਼ੇਅਰ ਜ਼ਰੂਰ ਕਰੋ। ਤੇ ਨਾਲ ਅਸੀਂ ਤੁਹਾਡਾ ਸ਼ੁਕਰੀਆ ਵੀ ਅਦਾ ਕਰਨਾ ਹੈ ਕਿਉਂਕਿ ਤੁਹਾਡੇ ਇਸ ਰਾਬਤੇ ਦੇ ਨਾਲ ਤਾਵਨ ਦੇ ਨਾਲ ਇਹ ਜਿਹੜੀ ਫਾਇਰਵਾਲ ਹੈ ਇਹ ਸਾਡਾ ਕੁਝ ਖਾਸ ਨਹੀਂ ਕਰ ਸਕੀ। 5-10% ਦਾ ਕੋਈ ਫਰਕ ਪਿਆ ਸਾਡੀ ਆਵਾਜ਼ ਪਹੁੰਚਣ 'ਚ ਤੇ ਇਸੇ ਤਰੀਕੇ ਨਾਲ ਤੁਸੀਂ ਕਾਵਿਸ਼ ਕਰਦੇ ਰਹੇ ਤੇ ਉਹ ਵੀ ਫਰਕ ਨਿਕਲ ਜਾਏਗਾ। ਤੇ ਹੁਣ ਚੱਲਦੇ ਅੱਜ ਦੀਆਂ ਖਬਰਾਂ ਵਾਲੇ ਪਾਸੇ, ਉਹਨਾਂ 'ਤੇ ਚਾਨਣ ਪਾਉਣੇ। ਅੱਜ ਦੀ ਪਹਿਲੀ ਖਬਰ ਹੈ ਕਿ ਜੀ ਆਖਿਰਕਾਰ ਸੁਪਰੀਮ ਕੋਰਟ ਨੇ ਫੈਸਲਾ ਜਾਰੀ ਕਰ ਛੱਡਿਆ ਹੈ ਜਿਹਦੇ ਵਿੱਚ ਉਹਨਾਂ ਮੰਨ ਲਿਆ ਹੈ ਕਿ ਜ਼ੁਲਫਕਾਰ ਅਲੀ ਭੁੱਟੋ ਮਾਸੂਮ ਸੀ ਤੇ ਉਹਦਾ ਅਦਾਲਤੀ ਕਤਲ ਕੀਤਾ ਗਿਆ ਤੇ ਕਤਲ ਕੀਤਾ ਉਸ ਵੇਲੇ ਦੇ ਜੱਜਾਂ ਨੇ ਤੇ ਉਸ ਵੇਲੇ ਦੇ ਆਰਮੀ ਚੀਫ ਤੇ ਸਦਰੇ ਪਾਕਿਸਤਾਨ ਜ਼ਿਆਉਲ ਹਕ ਸਾਹਿਬ ਨੇ। ਜੀ ਹਾਂ, ਇਹ ਹੁਣ ਮੈਂ ਨਹੀਂ ਆਖਣ ਡਿਆ, ਇਹ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਲਿਖ ਕੇ ਫੈਸਲਾ ਜਾਰੀ ਕਰ ਦਿੱਤਾ ਹੈ। ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਆਖਿਆ ਵੀ ਇੱਕ ਤੇ ਤੁਹਾਨੂੰ ਪਤਾ ਹੈ ਕਿ ਜਦੋਂ ਕਿਸੇ ਤੇ ਵੀ ਕੇਸ ਚੱਲਦਾ ਹੈ ਪਹਿਲਾਂ ਸੈਸ਼ਨ ਕੋਰਟ ਚੱਲਦਾ, ਫਿਰ ਉਹ ਅਪੀਲ ਕਰਦਾ ਹਾਈ ਕੋਰਟ, ਫਿਰ ਉਹ ਅਪੀਲ ਕਰਦਾ ਸੁਪਰੀਮ ਕੋਰਟ। ਇਸ ਹਿਸਾਬ ਨਾਲ ਉਹਦੇ ਕੋਲ 3 ਥਾਂ ਹੁੰਦੇ ਨੇ ਆਪਣੀ ਗੱਲ ਸੁਣਾਉਣ ਵਾਸਤੇ। ਭੁੱਟੋ ਸਾਹਿਬ ਦੇ ਉੱਤੇ ਜਦੋਂ ਇਹਨਾਂ ਨੇ ਉਹ ਕੇਸ ਚਲਾਇਆ ਤੇ ਜ਼ਿਆਉਲ ਹਕ ਸਾਹਿਬ ਕਿਉਂਕਿ ਛੇਤੀ ਫਾਂਸੀ ਦੇਣਾ ਚਾਹੁੰਦੇ ਸਨ ਉਹਨਾਂ ਨੂੰ ਤੇ ਇਨਸਾਫ ਤੇ ਦੇਣਾ ਹੀ ਨਹੀਂ ਸੀ ਚਾਹੁੰਦੇ ਤੇ ਸੈਸ਼ਨ ਕੋਰਟ ਖਤਮ ਹੀ ਕਰ ਦਿੱਤਾ। ਹਾਈ ਕੋਰਟ ਹੀ ਸੈਸ਼ਨ ਕੋਰਟ ਆਪੇ ਹੀ ਬਣ ਗਈ, ਮਤਲਬ ਇੱਕ ਫੋਰਮ ਹੀ ਖਤਮ ਕਰਤਾ ਜਿੱਥੇ ਭੁੱਟੋ ਸਾਹਿਬ ਅਪੀਲ ਕਰ ਸਕਦੇ ਸਨ ਤੇ ਸਿੱਧਾ ਹੀ ਕੇਸ ਹਾਈ ਕੋਰਟ ਨੇ ਸੁਣਿਆ, ਸਜ਼ਾ ਸੁਣਾਈ ਤੇ ਉੱਤੇ ਜਿਹੜੀ ਹਾਲਾਂਕਿ ਹਾਈ ਕੋਰਟ ਇੰਜ ਕਰ ਨਹੀਂ ਸੀ ਸਕਦੀ ਪਰ ਹਾਈ ਕੋਰਟ ਨੇ ਕੀਤਾ, ਜੱਜ ਵੀ ਆਪਣੇ ਹੱਥਾਂ ਦੇ ਰੱਖੇ। ਹੁਣ ਬਹਰਹਾਲ ਇਹ ਤੇ ਤੁਹਾਨੂੰ ਪੂਰੀ ਤਫਸੀਲ ਜਿਹੜੀ ਮੈਂ ਇੱਕ ਵੀਲੌਗ ਕੀਤਾ ਹੈ ਕਿ ਭੁੱਟੋ ਸਾਹਿਬ ਨੂੰ ਕਿਸ ਤਰ੍ਹਾਂ ਤੇ ਕਿੰਨੇ ਮਾਰਿਆ, ਉਹਦਾ ਲਿੰਕ ਆਖਿਰ ਤੇ ਸ਼ੇਅਰ ਕਰਾਂਗੇ ਤੇ ਜ਼ਰੂਰ ਵੇਖਿਓ। ਉਹਦੀ ਪੂਰੀ ਤਫਸੀਲ ਮੈਂ ਦੱਸੀ ਹੈ ਕਿ ਭੁੱਟੋ ਸਾਹਿਬ ਨੂੰ ਕਿਹੜੇ ਜੱਜ ਨੇ ਰਲ ਕੇ ਕਿਸ ਤਰੀਕੇ ਨਾਲ ਜ਼ਿਆਉਲ ਹਕ ਸਾਹਿਬ ਨੇ ਉਹਨਾਂ ਨੂੰ ਕਤਲ ਕਰਵਾਇਆ ਤੇ ਭੁੱਟੋ ਸਾਹਿਬ ਨੇ ਕਿਹੜੀਆਂ ਗਲਤੀਆਂ ਕੀਤੀਆਂ ਇਸ ਮੁਕਾਮ ਤੱਕ ਪਹੁੰਚਣ ਲਈ। ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਭੁੱਟੋ ਸਾਹਿਬ ਦੇ ਸਾਰੇ ਮਾਮਲੇ ਦਾ ਪਤਾ, ਲੇਕਿਨ ਪਤਾ ਨਹੀਂ। ਜਦੋਂ ਤੁਸੀਂ ਵੀਲੌਗ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਵੀ ਕਿੰਨੀਆਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਡਿਫਰੈਂਟ ਤਰੀਕੇ ਨਾਲ ਸਮਝਦੇ ਸੋ, ਲੇਕਿਨ ਉਹਨਾਂ ਦੀ ਜਿਹੜੀ ਅਸਲ ਹਕੀਕਤ ਹੈ ਉਹ ਫਰਕ ਹੈ। ਬਹਰਹਾਲ ਅੱਗੇ ਚੱਲਨੇ। ਅੱਗੇ ਗੱਲ ਇਹ ਕਿ ਹੁਣ ਜਿਹੜੀ ਸੁਪਰੀਮ ਕੋਰਟ ਨੇ ਫੈਸਲਾ ਜਾਰੀ ਕੀਤਾ ਉਹਦੇ ਮੁਤਾਬਕ ਤੇ ਭੁੱਟੋ ਸਾਹਿਬ ਦਾ ਇੱਕ ਤੇ ਸੈਸ਼ਨ ਕੋਰਟ ਦਾ ਹੱਕ ਮਾਰ ਲਿਆ, ਦੂਜਾ ਜ਼ਾਹਿਰ ਹੈ ਉਹਨਾਂ ਦੇ ਖਿਲਾਫ ਕੋਈ ਸਬੂਤ ਨਹੀਂ ਸਨ ਕਤਲ ਦੇ, ਉਹਨਾਂ ਨੂੰ ਛੱਡ ਦੇਣਾ ਚਾਹੀਦਾ ਸੀ। ਔਰ ਨਾਲ ਸੁਪਰੀਮ ਕੋਰਟ ਲਿਖਦੀ ਹੈ ਕਿ ਉਸ ਵੇਲੇ ਦਾ ਜਿਹੜਾ ਡਿਕਟੇਟਰ ਸੀ, ਉਸ ਵੇਲੇ ਦਾ ਮਿਲਟਰੀ ਚੀਫ ਜ਼ਿਆਉਲ ਹਕ, ਉਹਦੇ ਅਸਰ ਰਸੂਖ 'ਚ ਅਦਾਲਤਾਂ ਸਨ ਤੇ ਉਹਦੇ ਕਹਿਣ ਦੇ ਉੱਤੇ ਸਜ਼ਾਏ ਮੌਤ ਅਦਾਲਤਾਂ ਨੇ ਦਿੱਤੀ ਤੇ ਕਤਲ ਕੀਤਾ। ਅੱਛਾ ਜੀ, ਹੁਣ ਇਹ ਤਾਂ ਤੁਸੀਂ ਮੰਨ ਲਿਆ ਕਤਲ ਕੀਤਾ, ਫਿਰ ਜਦੋਂ ਕਤਲ ਹੁੰਦਾ ਉਹਦਾ ਕੋਈ ਕਾਤਲ ਵੀ ਹੁੰਦਾ। ਜਦੋਂ ਤੁਸੀਂ ਆਂਦੇ ਹੋ ਵੀ ਇਹ ਕਤਲ ਜ਼ਿਆਉਲ ਹਕ ਨੇ ਕਰਵਾਇਆ ਤਾਂ ਫਿਰ ਇਹਦਾ ਮਤਲਬ ਜ਼ਿਆਉਲ ਹਕ ਕਾਤਲ ਹੈ। ਤੇ ਫਿਰ ਕੀ ਜ਼ਿਆਉਲ ਹਕ ਸਾਹਿਬ ਦੇ ਕੋਲ ਜਿਹੜੇ ਵੀ ਉਹਨਾਂ ਨੂੰ ਅਵਾਰਡ ਮਿਲੇ ਨੇ ਜਾਂ ਅੱਜ ਵੀ ਉਹਨਾਂ ਦੀ ਕਬਰ ਦੇ ਉੱਤੇ ਪਾਕਿਸਤਾਨ ਦਾ ਝੰਡਾ ਲੱਗਾ ਹੈ, ਉਹ ਲੱਥਣਾ ਨਹੀਂ ਚਾਹੀਦਾ? ਕੀ ਉਹਨਾਂ ਨੂੰ ਮੁਜਰਮ ਕਰਾਰ ਨਹੀਂ ਦੇਣਾ ਚਾਹੀਦਾ? ਕਿ ਉਹਨਾਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ? ਕੀ ਉਹਨਾਂ ਦੇ ਕੋਲੋਂ ਜਿਹੜੇ ਵੀ ਉਹਨਾਂ ਦੇ ਕੋਈ ਉਹਨਾਂ ਦੇ ਉੱਤੇ ਮੈਡਲ ਨੇ ਜਾਂ ਉਹਨਾਂ ਦੇ ਜਿਹੜੇ ਵੀ ਟਾਈਟਲ ਨੇ ਜਾਂ ਉਹਨਾਂ ਨੂੰ ਵੀ ਜਿਹੜੇ ਕੋਈ ਰਕਬੇ ਮੁਰੱਬੇ ਜੋ ਵੀ ਲੱਭਿਆ ਉਹ ਵਾਪਸ ਨਹੀਂ ਹੋਣਾ ਚਾਹੀਦਾ? ਉਹਦੇ ਨਾਲ ਜਿਹੜੇ ਜੱਜ ਸਾਹਿਬਾਨ ਫੌਤ ਹੋ ਗਏ ਨੇ, ਕੀ ਉਹਨਾਂ ਦੀਆਂ ਕਬਰਾਂ 'ਤੇ ਵੀ ਸਜ਼ਾਵਾਂ ਨਹੀਂ ਸੁਣਾਈਆਂ ਜਾਣੀਆਂ ਚਾਹੀਦੀਆਂ? ਉਹਨਾਂ ਨੂੰ ਵੀ ਜਿਹੜੀਆਂ ਪੈਨਸ਼ਨਾਂ ਅੱਜ ਤੱਕ ਉਹਨਾਂ ਦੇ ਘਰਾਂ ਵਾਲਿਆਂ ਨੂੰ ਲੱਭਦੀਆਂ ਨੇ ਜਾਂ ਕੋਈ ਫਾਇਦੇ ਕਿਸੇ ਨੂੰ ਲੱਭਦੇ ਨੇ ਉਹ ਬੰਦ ਨਹੀਂ ਹੋਣੇ ਚਾਹੀਦੇ? ਬਹਰਹਾਲ ਕਹਿਣ ਦਾ ਮਕਸਦ ਇਹ ਕਿ ਇਹ ਗੱਲ ਸਿਰਫ ਇੱਥੇ ਨਹੀਂ ਮੁੱਕਣੀ ਵੀ ਇਹ ਆਖੋ, ਕਿਉਂਕਿ ਇਹ ਜਿਸ ਤਰ੍ਹਾਂ ਸਿਆਸੀ ਜਮਾਤਾਂ ਜਿਹੜੀਆਂ ਨੇ ਉਹ 20 ਸਾਲ ਪਹਿਲੇ ਦਿੱਤੇ ਹੋਏ ਬਿਆਨਾਂ ਦੇ ਵੀ ਅੱਜ ਭੁਗਤਦੇ ਨੇ। ਅੱਜ ਵੀ ਪੀਪਲਸ ਪਾਰਟੀ ਨੂੰ ਆਉਂਦੇ ਨੇ ਔਰ ਠੀਕ ਆਉਂਦੇ ਨੇ ਕਈ ਤਰੀਕਿਆਂ ਦੇ ਨਾਲ ਕਿ ਭੁੱਟੋ ਸਾਹਿਬ ਵੀ ਮੁਲਕ ਤੋੜਨ ਦੇ ਵਿੱਚ ਸ਼ਾਮਿਲ ਸਨ। ਅੱਜ ਵੀ ਪੀਪਲਸ ਪਾਰਟੀ ਨੂੰ ਉਹਦਾ ਜਵਾਬ ਦੇਣਾ ਪੈਂਦਾ ਤੇ ਫਿਰ ਦੂਜਿਆਂ ਨੂੰ ਵੀ ਜਵਾਬ ਦੇਣਾ। ਜ਼ਿਆਉਲ ਹਕ ਸਾਹਿਬ ਦੇ ਜਿਹੜੇ ਵਾਰਿਸ ਨੇ ਉਹਨਾਂ ਨੂੰ ਵੀ ਜਵਾਬ ਦੇਣਾ ਪੈਣਾ ਵੀ ਉਸ ਵੇਲੇ ਕਿਸ ਤਰ੍ਹਾਂ ਜ਼ਿਆਉਲ ਹਕ ਸਾਹਿਬ ਨੇ ਭੁੱਟੋ ਸਾਹਿਬ ਦਾ ਕਤਲ ਕੀਤਾ ਸੀ। ਅੱਛਾ ਜੀ, ਜਿਹੜੀ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਤੁਹਾਡੇ ਸਾਹਮਣੇ ਇਹ ਰੱਖਣੀਆਂ ਸੀ ਕਿ ਪਾਕਿਸਤਾਨ ਜਿਹੜਾ ਹੈ ਉਹ ਤਾਂ ਤੁਹਾਡੇ ਸਾਹਮਣੇ ਹੀ ਜੋ ਸੂਰਤ ਹਾਲ ਬਣ ਰਹੀ ਸੀ ਉਹ ਤਾਂ ਤੁਹਾਡੇ ਸਾਹਮਣੇ ਹੀ ਹੈ, ਲੇਕਿਨ ਇਸ ਵੇਲੇ ਹੁਣ ਪਾਕਿਸਤਾਨ ਤੋਂ ਬਾਹਰ ਨਿਕਲ ਕੇ ਵੀ ਪ੍ਰੈਸ਼ਰ ਪਾਏ ਜਾਂਦੇ ਨੇ। ਹਾਂਜੀ, ਜਸਟਿਸ ਜਹਾਂਗੀਰੀ ਸਾਹਿਬ ਦੇ ਬਾਰੇ ਇੱਕ ਬੜੇ ਵੱਡੇ ਮੰਨੇ ਪਰਮੰਨੇ ਸਹਾਫੀ ਨੇ ਹਬੀਬ ਅਕਰਮ ਸਾਹਿਬ, ਉਹਨਾਂ ਦੀ ਖਬਰ ਹੈ ਕਿ ਅਮਰੀਕਾ ਦੇ ਵਿੱਚ ਉਹਨਾਂ ਦੇ ਭਰਾ ਦੇ ਉੱਤੇ ਪ੍ਰੈਸ਼ਰ ਪਾਇਆ ਗਿਆ ਹੈ ਕਿ ਫੈਸਲਾ ਜਿਹੜਾ ਹੈ ਨਾ, ਇਹ ਜਿਹੜੇ ਹਲਕੇ ਖੋਏ ਗਏ ਨੇ ਇਹਨਾਂ ਦੇ ਉੱਤੇ ਜਿਹੜਾ ਫੈਸਲਾ ਹੈ, ਜਿਹੜੀ ਲੁੱਟਮਾਰ ਕੀਤੀ ਹੈ ਇਹਨਾਂ ਦੇ ਉੱਤੇ ਜਸਟਿਸ ਜਹਾਂਗੀਰੀ ਸਾਹਿਬ ਉਹ ਫੈਸਲਾ ਦੇਣ ਜਿਹੜਾ ਹਕੂਮਤ ਚਾਹੁੰਦੀ ਹੈ। ਅਮਰੀਕਾ ਜਾਂ ਪ੍ਰੈਸ਼ਰ ਪਾਇਆ ਉਹਨਾਂ ਦੇ ਉੱਤੇ ਸਮਝਦੇ ਹੋ ਨਾ ਗੱਲ ਨੂੰ? ਤੇ ਹਜੇ ਤੱਕ ਤੇ ਜਸਟਿਸ ਜਹਾਂਗੀਰੀ ਪ੍ਰੈਸ਼ਰ ਨਹੀਂ ਲੈਂਦੇ। ਇਹ ਹੁਣ ਇੱਕ ਹੋਰ ਖਬਰ ਵੀ ਇਸੇ ਨਾਲ ਜੁੜੀ ਹੈ ਜਸਟਿਸ ਜਹਾਂਗੀਰ ਸਾਹਿਬ ਦੀ, ਆਸਿਫ ਚੌਧਰੀ ਸਾਹਿਬ ਦੀ ਖਬਰ ਹੈ। ਉਹ ਇਹ ਕਹਿੰਦੇ ਨੇ ਆਸਿਫ ਚੌਧਰੀ ਸਾਹਿਬ ਕਿ ਜਸਟਿਸ ਜਹਾਂਗੀਰੀ ਸਾਹਿਬ ਹੀ ਉਹ ਜੱਜ ਸਨ ਜਿਨ੍ਹਾਂ ਦੇ ਘਰ ਦੇ ਵਿੱਚ ਬੈੱਡਰੂਮ ਔਰ ਇੱਧਰ ਉੱਧਰ ਕੈਮਰੇ ਲਾਏ ਗਏ ਸਨ ਤਾਂ ਕਿ ਉਹਨਾਂ ਨੂੰ ਬਲੈਕਮੇਲ ਕੀਤਾ ਜਾਏ। ਤੇ ਹੁਣ ਤੁਸੀਂ ਵੇਖ ਲਓ ਵੀ ਇਹ ਜੱਜ ਕਿੱਡਾ ਤਗੜਾ ਜੱਜ ਹੈ। ਸਲਾਮ ਤੇ ਫਿਰ ਤੁਹਾਡਾ ਪੇਸ਼ ਕਰਨਾ ਬਣਦਾ ਹੈ
ਕਿ ਕਿੱਡਾ ਤਗੜਾ ਹੋਏਗਾ ਇਹ ਜੱਜ, ਕਿ ਕਿੰਨਾ ਕੁਝ ਇਹਦੇ ਨਾਲ ਕੀਤਾ ਗਿਆ। ਤੇ ਹੁਣ ਇਹਦੀ ਡਿਗਰੀ ਵੀ ਜਾਲੀ, ਤੇ ਅੱਗੋਂ ਪੁੱਤਰ ਦੇ ਵੀਜ਼ੇ ਲੀਕ ਕੀਤੇ ਜਾ ਰਹੇ ਨੇ। ਕੱਲ੍ਹ ਉਹ ਜਿਹੜਾ ਸੁਲੰਗੀ ਕਿ ਫਰੰਗੀ, ਪਤਾ ਨਹੀਂ ਕੌਣ ਹੈ, ਮੈਨੂੰ ਨਾਂ ਐਗਜ਼ੈਕਟਲੀ ਯਾਦ ਨਹੀਂ, ਕਿ ਸੁਲੰਗੀ ਨੇ, ਫਰੰਗੀ ਨੇ, ਸੁਰੰਗੀ ਨੇ, ਮਾਜ਼ਰਤ ਮੈਨੂੰ ਨਾਂ ਚੇਤੇ ਨਹੀਂ ਹੈ, ਮੇਰੀ ਟੀਮ ਨੇ ਮੈਨੂੰ ਦੱਸਿਆ ਸੀ। ਤੇ ਉਹ ਜਿਹੜੇ ਸੁਲੰਗੀ ਸਾਹਿਬ ਨੇ ਜਾਂ ਫਰੰਗੀ ਸਾਹਿਬ ਨੇ, ਉਹਨਾਂ ਨੇ ਵੀ ਟਵੀਟ ਕੀਤਾ ਹੈ, ਔਰ ਉਹਨਾਂ ਨੇ ਉਹਨਾਂ ਦੇ ਪੁੱਤਰ ਦਾ ਕੋਈ ਵੀਜ਼ਾ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜੀ ਉੱਥੇ ਜਿਹੜਾ ਵੀਜ਼ਾ ਹੈ ਨਾ, ਉਹ ਪਤਾ ਨਹੀਂ ਕਿਵੇਂ ਲਿਆ। ਪਹਿਲੀ ਗੱਲ ਤਾਂ ਕਿਸੇ ਨੂੰ ਨਹੀਂ ਪਤਾ ਵੀ ਕਿਵੇਂ ਲਿਆ, ਲੇਕਿਨ ਅਗਰ ਲਿਆ ਵੀ ਹੋਵੇ ਤੇ ਉਹਦਾ ਜਸਟਿਸ ਜਹਾਂਗੀਰੀ ਸਾਹਿਬ ਨਾਲ ਕੀ ਲੈਣ ਦੇਣਾ ਹੈ। ਬਹਰਹਾਲ ਉਹਨਾਂ ਨੂੰ ਗੰਦਿਆਂ ਕਰਨ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ, ਤੇ ਉਹ ਉਸ ਦੇ ਬਾਵਜੂਦ ਬਿਲਕੁਲ ਟਿਕਾਊ ਤਰੀਕੇ ਦੇ ਨਾਲ ਖਲੋਤੇ ਨੇ, ਤੇ ਕੋਈ ਉਹਨਾਂ ਨੇ 1 ਮਿੰਟ ਵੀ ਥੱਲੇ ਜਿਹੜਾ ਹੈ ਨਾ ਆਪਣੀ ਗਰਦਨ ਕਰਨ ਦਾ ਫੈਸਲਾ ਨਹੀਂ ਕੀਤਾ। ਸਾਡਾ ਸਲਾਮ ਹੈ ਜਹਾਂਗੀਰੀ ਸਾਹਿਬ ਨੂੰ। ਅਗਲੀ ਖਬਰ ਹੈ ਜੀ, ਜ਼ਰਦਾਰੀ ਸਾਹਿਬ ਪਹੁੰਚੇ ਨੇ। ਤੁਹਾਨੂੰ ਪਤਾ ਕਮਾਂਡਰ ਇਨ ਚੀਫ, ਅਸੀਂ ਤੁਹਾਨੂੰ ਦੱਸਿਆ ਸੀ ਵੀ 5 ਬੰਬਾਂ ਵਾਲੀਆਂ ਗੱਡੀਆਂ ਉਹਨਾਂ ਨੇ ਮੰਗੀਆਂ ਸਨ ਕਿ ਮੈਨੂੰ ਬੰਬ ਪ੍ਰੂਫ 5 ਗੱਡੀਆਂ ਚਾਹੀਦੀਆਂ ਨੇ। ਉਹ ਪਹੁੰਚ ਗਏ ਨੇ ਜੀ ਲਾਹੌਰ, ਤੇ ਲਾਹੌਰ ਏਅਰਪੋਰਟ ਦੇ ਉੱਤੇ ਉਹਨਾਂ ਦੇ ਇਸਤਕਬਾਲ ਕੀਤੇ ਗਏ ਨੇ। ਅੱਛਾ, ਉਹਨਾਂ ਦੇ ਇਸਤਕਬਾਲ ਦੇ ਉੱਤੇ ਇੱਕ ਬੜਾ ਜ਼ਬਰਦਸਤ ਕੰਮ ਹੋਇਆ, ਤੁਹਾਨੂੰ ਵੀਡੀਓ ਵਿਖਾਣੇ। ਇਸਤਕਬਾਲ ਦੇ ਉੱਤੇ ਜਿਸ ਵੇਲੇ ਨਾਲ ਉਹਨਾਂ ਦੇ ਬ੍ਰਿਗੇਡੀਅਰ ਸਾਹਿਬ ਵੀ ਸਨ। ਹੁਣ ਬ੍ਰਿਗੇਡੀਅਰ ਸਾਹਿਬ ਅਹੁਦੇ ਦੇ ਹਿਸਾਬ ਨਾਲ ਆਈਜੀ ਸਾਹਿਬ ਤੋਂ ਥੱਲੇ ਹੁੰਦੇ ਨੇ, ਔਰ ਜਦੋਂ ਦੋਵਾਂ ਨੇ ਯੂਨੀਫਾਰਮ ਪਾਇਆ ਹੈ ਤੇ ਉਹ ਅਹੁਦੇ ਦੇ ਹਿਸਾਬ ਨਾਲ ਫਿਰ ਸਲੂਟ ਵੱਜਣਾ। ਜ਼ਾਹਿਰ ਹੈ ਅਗਰ ਪੁਲਿਸ ਦਾ ਅਫਸਰ ਸੀਨੀਅਰ ਹੋਏਗਾ ਤੇ ਉਹਨੂੰ ਵੱਜਣਾ, ਅਗਰ ਫੌਜ ਦਾ ਅਫਸਰ ਸੀਨੀਅਰ ਹੋਏਗਾ ਤੇ ਉਹਨੂੰ ਵੱਜਣਾ। ਹੁਣ ਆਈਜੀ ਸਾਹਿਬ ਤੇ ਬਹੁਤ ਸੀਨੀਅਰ ਨੇ ਬ੍ਰਿਗੇਡੀਅਰ ਸਾਹਿਬ ਤੋਂ। ਮੈਂ ਤੁਹਾਨੂੰ ਇੰਨਾ ਕੀ ਦੱਸ ਦਿਆਂ ਵੀ ਜਿਹੜੇ ਜਨਰਲ ਹੁੰਦੇ ਨੇ ਉਹਨਾਂ ਦੀਆਂ ਵੀ ਮੋਢਿਆਂ ਦੇ ਉੱਤੇ ਤਲਵਾਰਾਂ ਲੱਗੀਆਂ ਹੁੰਦੀਆਂ ਨੇ, ਤੇ ਪੁਲਿਸ ਦੇ ਵਿੱਚ ਐਡੀਸ਼ਨਲ ਆਈਜੀ ਤੇ ਆਈਜੀ ਦੇ ਮੋਢਿਆਂ ਤੇ ਵੀ, ਕੰਧਿਆਂ ਦੇ ਉੱਤੇ, ਸ਼ੋਲਡਰਸ ਦੇ ਉੱਤੇ ਜਿਹੜੇ ਬੈਜ ਹੁੰਦੇ ਨੇ ਉਹਨਾਂ 'ਤੇ ਤਲਵਾਰਾਂ ਲੱਗੀਆਂ ਹੁੰਦੀਆਂ ਨੇ। ਆਈਜੀ ਤੇ ਐਡੀਸ਼ਨਲ ਆਈਜੀ ਤੋਂ ਥੱਲੇ ਜਿਹੜੇ ਅਫਸਰ ਹੁੰਦੇ ਨੇ ਉਹਨਾਂ ਦੇ ਤਲਵਾਰਾਂ ਨਹੀਂ ਲੱਗੀਆਂ ਹੁੰਦੀਆਂ। ਉਹਨਾਂ ਦੇ ਉਹ ਜੋ ਵੀ ਕੋਕੇ ਮੇਖਾਂ ਜੋ ਵੀ ਉਸ ਤੁਸੀਂ ਉਹਨਾਂ ਨੂੰ ਕਹਿਣਾ ਹੈ ਉਹ ਲੱਗੇ ਹੁੰਦੇ ਨੇ। ਤੇ ਬਹਰਹਾਲ ਜਿਹੜੇ ਉਧਰ ਜਨਰਲ ਹੁੰਦੇ ਨੇ ਉਹਨਾਂ ਦੇ ਤਲਵਾਰਾਂ ਲੱਗੀਆਂ ਹੁੰਦੀਆਂ। ਇਸ ਤੋਂ ਤੁਸੀਂ ਸਮਝ ਸਕਦੇ ਹੋ ਕਿ ਉਹ ਰੈਂਕ ਕਿਹੜੀ ਮੁਨਾਸਬਤ ਨਾਲ ਕਿੱਥੇ ਬਰਾਬਰ ਜਾਂਦਾ। ਪਰ ਹੁਣ ਰੌਲਾ ਇੱਥੇ ਹੈ ਕਿ ਆਈਜੀ ਸਾਹਿਬ ਨੂੰ ਸਲੂਟ ਨਹੀਂ ਕੀਤਾ ਬ੍ਰਿਗੇਡੀਅਰ ਸਾਹਿਬ ਨੇ। ਉਹ ਆਏ, ਉਹਨਾਂ ਹੱਥ ਮਿਲਾਇਆ, ਔਰ ਹੱਥ ਵੀ ਬੜਾ ਕੈਜੂਅਲ ਜਿਹਾ ਮਿਲਾਇਆ। ਆਈਜੀ ਸਾਹਿਬ ਤੇ ਵਿਚਾਰੇ ਡਰ ਕੇ ਪਿਛਾਂ ਹੋ ਗਏ 2 ਕਦਮ, ਤੇ ਉਹ ਬ੍ਰਿਗੇਡੀਅਰ ਸਾਹਿਬ ਦੀ ਮਿਹਰਬਾਨੀ, ਉਹਨਾਂ ਹੱਥ ਮਿਲਾ ਕੇ, ਹੱਥ ਵੀ ਇੰਝ ਮਿਲਾਇਆ ਜਿਵੇਂ ਬੱਚੇ ਨਾਲ ਮਿਲਾਈਦਾ, ਨਾਲ ਮੁਸਕਰਾਏ ਨੇ ਵੀ ਹੋਰ ਬਈ ਕਾਕਾ ਕੀ ਹਾਲ ਹੈ ਤੇਰਾ, ਤਗੜਾ ਹੈ, ਰਾਜ਼ੀ ਹੈ। ਆਈਜੀ ਵਿਚਾਰੇ ਨੇ ਅੱਗੋਂ ਸ਼ਰਮਾ ਕੇ ਕਿਹਾ ਜੀ ਭਾਜੀ ਮੈਂ ਬਿਲਕੁਲ ਠੀਕ ਹੈ। ਹੁਣ ਤੁਸੀਂ ਕਹਿੰਦੇ ਹੋਵੋਗੇ ਵੀ ਯਾਰ ਇਹ ਜ਼ਿਆਦਤੀ ਹੈ, ਵਰਦੀ ਪਾਈ ਸੀ, ਬ੍ਰਿਗੇਡੀਅਰ ਸਾਹਿਬ ਜ਼ਿਆਦਤੀ ਕਰ ਦਿੱਤੀ। ਬ੍ਰਿਗੇਡੀਅਰ ਸਾਹਿਬ ਜਿਹੜੇ ਨੇ ਮਿਲਟਰੀ ਸੈਕਟਰੀ ਨੇ ਪ੍ਰੈਜ਼ੀਡੈਂਟ ਸਾਹਿਬ ਦੇ, ਔਰ ਪ੍ਰੈਜ਼ੀਡੈਂਟ ਸਾਹਿਬ ਦੇ ਜਿਹੜੇ ਮਿਲਟਰੀ ਸੈਕਟਰੀ ਹੁੰਦੇ ਨੇ ਉਹ ਤੇ ਬੱਲੇ 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 ਬੱਲੇ। ਕੀ ਗੱਲ ਹੈ, ਜੇ ਮੈਂ ਤੇਰੇ ਵੱਲ ਵੇਖਾਂ ਤੇ ਬੱਲੇ 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 ਇਹੀ ਹੋ ਸਕਦਾ ਹੈ। ਕਿਉਂਕਿ ਇਸ ਤੋਂ ਪਹਿਲੇ ਚੇਤੇ ਕਰੋ ਕਿ ਉਹ ਕੋਰ ਕਮਾਂਡਰ ਵੀ ਸਨ ਗੁਜਰਾਂਵਾਲੇ ਦੇ, ਆਮਿਰ ਸਾਹਿਬ, ਲੈਫਟੀਨੈਂਟ ਜਨਰਲ ਆਮਿਰ ਸਾਹਿਬ, ਔਰ ਉਸ ਤੋਂ ਬਾਅਦ ਆਰਮੀ ਚੀਫ ਵੀ ਬਣਨ ਲੱਗੇ ਸਨ। ਬਣਦੇ ਰਹਿ ਗਏ ਸਨ, ਹਾਲਾਂਕਿ ਉਹਨਾਂ ਦੇ ਕਵਾਇਫ ਹੈ ਸਨ ਆਰਮੀ ਚੀਫ ਬਣਨ ਵਾਲੇ, ਲੇਕਿਨ ਬਣਦੇ ਰਹਿ ਗਏ ਸਨ। ਉਹਨਾਂ ਦੇ ਬਾਰੇ ਸ਼ਾਹਿਦ ਅਸਲਮ ਨੇ ਸਟੋਰੀ ਕੀਤੀ ਸੀ। ਉਹੀ ਸ਼ਾਹਿਦ ਅਸਲਮ ਜਿਨ੍ਹਾਂ ਨੇ ਨੂਰਾਨੀ ਸਾਹਿਬ ਦੇ ਨਾਲ ਪਤਾ ਨਹੀਂ ਮਿਲ ਕੇ ਸਟੋਰੀ ਕੀਤੀ ਸੀ ਕਿ ਨਹੀਂ ਕੀਤੀ ਸੀ, ਪਰ ਚੁੱਕੇ ਗਏ ਸਨ। ਜਨਰਲ ਬਾਜਵਾ ਸਾਹਿਬ ਦੇ ਜਿਹੜਾ 12 ਅਰਬ ਵਾਲੀ ਸਟੋਰੀ ਸੀ, ਉਹ ਵਿਚਾਰੇ ਚੁੱਕੇ ਗਏ ਸਨ, ਥਾਣੇ ਪੁਲਿਸ ਰਹੇ, ਉਸ ਤੋਂ ਬਾਅਦ ਉਹਨਾਂ ਨੂੰ ਮੁਲਕ ਛੱਡਣਾ ਪਿਆ। ਇਸ ਵੇਲੇ ਉਹ ਵੀ ਦਿਆਰੇ ਗੈਰ 'ਚ ਨੇ। ਉਹ ਸ਼ਾਹਿਦ ਅਸਲਮ ਸਾਹਿਬ ਜਿਹੜੇ ਨੇ ਉਹਨਾਂ ਸਟੋਰੀ ਕੀਤੀ ਸੀ ਕਿ ਇਹ ਜਿਹੜੇ ਜਾਲੀ ਕੰਪਨੀਆਂ ਦੇ ਅਕਾਊਂਟਾਂ 'ਚੋਂ ਲੁੱਟ ਮਾਰ ਦਾ ਪੈਸਾ ਪ੍ਰੈਜ਼ੀਡੈਂਟ ਜ਼ਰਦਾਰੀ ਸਾਹਿਬ ਨੂੰ ਓਮਨੀ ਗਰੁੱਪ ਇੱਧਰ ਉੱਧਰ ਆਉਂਦਾ ਸੀ, ਉਹਦੇ 'ਚੋਂ ਬੜਾ ਸਾਰਾ ਪੈਸਾ ਉਹਨਾਂ ਦੇ ਮਿਲਟਰੀ ਸੈਕਟਰੀ ਲੈਫਟੀਨੈਂਟ ਜਨਰਲ ਆਮਿਰ ਸਾਹਿਬ ਜਿਹੜੇ ਉਹ ਰਿਸੀਵ ਕਰਦੇ ਸਨ, ਅਤੇ ਟ੍ਰਾਂਜੈਕਸ਼ਨਸ ਕੁਝ ਉਹਨਾਂ ਦੇ ਅਕਾਊਂਟਾਂ ਦੇ ਵਿੱਚ ਵੀ ਰਿਸੀਵ ਹੋਈਆਂ। ਅਤੇ ਉਸ ਤੋਂ ਬਾਅਦ ਆਮਿਰ ਸਾਹਿਬ ਦੇ ਖਿਲਾਫ ਔਰ ਕੋਈ ਬਣੀ ਸੀ ਗਵਰਨਮੈਂਟ ਨੇ, ਔਰ ਸੁਪਰੀਮ ਕੋਰਟ ਨੇ ਇੱਕ JIT ਬਣਾਈ ਸੀ, ਔਰ ਉਸ JIT ਨੇ ਆਪਣੀ ਰਿਪੋਰਟ 'ਚ ਲਿਖਿਆ ਕਿ ਬ੍ਰਿਗੇਡੀਅਰ ਸਾਹਿਬ ਵੀ ਸ਼ਾਮਿਲ ਨੇ ਇਸ ਲੁੱਟਮਾਰ ਦੇ ਵਿੱਚ, ਉਹਨਾਂ ਨੇ ਵੀ ਪੈਸਾ ਰਿਸੀਵ ਕੀਤਾ ਹੈ। ਸ਼ਾਹਿਦ ਅਸਲਮ ਸਾਹਿਬ ਦੀ ਜ਼ੁਬਾਨੀ ਹੈ, ਲੇਕਿਨ ਕਿਸੇ ਨਾ ਫੌਜ ਨੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ, ਨਾ ਕਿਸੇ ਹੋਰ ਅਦਾਰੇ ਨੇ ਕੀਤੀ। ਉਹ ਬ੍ਰਿਗੇਡੀਅਰ ਤੋਂ ਮੇਜਰ ਜਨਰਲ ਬਣੇ, ਮੇਜਰ ਜਨਰਲ ਤੋਂ ਉਹ ਲੈਫਟੀਨੈਂਟ ਜਨਰਲ ਬਣੇ, ਔਰ ਆਰਮੀ ਚੀਫ ਵੀ ਬਣਦੇ ਬਚ ਗਏ, ਕੋਰ ਕਮਾਂਡਰ ਵੀ ਬਣੇ। ਬਹਰਹਾਲ ਹੁਣ ਨਵੇਂ ਉਹਨਾਂ ਦੇ ਨਾਲ ਇਸ ਵੇਲੇ MS ਨੇ, ਅਤੇ ਫਿਰ ਤੁਹਾਨੂੰ ਪਤਾ ਹੈ ਕਿ ਉਹ ਕੁਛ ਨਾ ਕੁਛ ਇੰਸਪਾਇਰੇਸ਼ਨ ਤੇ ਆਮਿਰ ਸਾਹਿਬ ਕੋਲੋਂ ਲੈਣਗੇ ਨਾ, ਨਵੇਂ MS ਸਾਹਿਬ ਵੀ, ਅਤੇ ਉਹਨਾਂ ਸਲੂਟ ਨਹੀਂ ਠੋਕਿਆ। ਅੱਛਾ, ਹੁਣ ਇਹ ਗਿਲਾ ਤੁਹਾਡਾ ਬਣਦਾ ਵੀ ਹੋਏਗਾ ਕਿ ਜੀ ਇੱਕ ਸਿਵੀਲੀਅਨ ਅਦਾਰੇ ਦੇ ਬੰਦੇ ਨੂੰ ਸਲੂਟ ਨਹੀਂ ਠੋਕਿਆ, ਪਰ ਕਿਸ ਤਰ੍ਹਾਂ ਠੋਕਣ ਜਦੋਂ IG ਸਾਹਿਬ ਜਿਹੜੇ ਨੇ ਉਹ ਮੇਜਰ ਸਾਹਿਬ ਦੇ ਹੱਥੋਂ ਕੰਟਰੋਲ ਹੋ ਰਹੇ ਨੇ ਜਾਂ ਕਰਨਲ ਸਾਹਿਬ ਦੇ ਹੱਥੋਂ ਕੰਟਰੋਲ ਹੋ ਰਹੇ ਨੇ, ਤੇ ਫਿਰ ਦੱਸੋ ਇਸ IG ਨੂੰ ਸਲੂਟ ਕਰਨਾ ਬਣਦਾ ਤੇ ਹੈ ਨਹੀਂ। ਬੰਦਾ ਆਪਣੇ ਕਰੈਕਟਰ ਨਾਲ ਅਤੇ ਆਪਣੇ ਓਨਰ ਦੇ ਨਾਲ ਕਿਸੇ ਕੋਲੋਂ ਸਲੂਟ ਕਰਵਾਉਂਦਾ। ਹੁਣ IG ਸਾਹਿਬ ਨੇ ਆਪਣਾ ਨਾ ਕਰੈਕਟਰ ਰੱਖਿਆ ਮਾਜ਼ਰਤ ਦੇ ਨਾਲ, ਨਾ ਓਨਰ ਰੱਖਿਆ, ਅਤੇ ਦੱਸੋ ਉਹਨਾਂ ਨੂੰ ਤਾਂ ਮੈਨੂੰ ਨਹੀਂ ਲੱਗਦਾ ਵੀ ਫੌਜ ਦਾ ਸੂਬੇਦਾਰ ਵੀ ਸਲੂਟ ਕਰੇਗਾ ਇਸ ਵੇਲੇ, ਜਾਂ ਨਾਇਬ ਸੂਬੇਦਾਰ ਵੀ ਕਰੇਗਾ, ਅਤੇ ਉਹਨਾਂ ਨੂੰ ਬ੍ਰਿਗੇਡੀਅਰ ਸਾਹਿਬ ਨੇ ਕੀ ਸਲੂਟ ਕਰਨਾ ਸੀ। ਅਤੇ ਮੈਨੂੰ ਹਿਸਾਬ ਸਮਝ ਆ ਹੀ ਗਿਆ ਵੀ ਜਿਸ ਵੇਲੇ ਸਾਰੇ ਕੰਮ ਤੇ IG ਸਾਹਿਬ ਜਿਹੜੇ ਨੇ ਮੇਜਰ ਸਾਹਿਬ ਦੇ ਕਹਿਣ ਤੇ ਕਰਨ ਡਏ ਨੇ ਲਾਹੌਰ, ਤੇ ਸਲੂਟ ਕਿਹਨੇ ਠੋਕਣਾ। ਬਹਰਹਾਲ 5 ਬੰਬਾਂ ਵਾਲੀ ਸਟੋਰੀ, ਅਤੇ ਉਸ ਤੋਂ ਬਾਅਦ ਬ੍ਰਿਗੇਡੀਅਰ ਸਾਹਿਬ ਦਾ ਸਲੂਟ ਨਾ ਕਰਨਾ, ਬਾਕੀ ਗੱਲਾਂ ਤੁਹਾਡੇ ਸਾਹਮਣੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ। ਬ੍ਰਿਗੇਡੀਅਰ ਇਮਤਿਆਜ਼ ਬਿੱਲਾ, ਬ੍ਰਿਗੇਡੀਅਰ ਬਿੱਲਾ ਇਹਨਾਂ ਨੂੰ ਕਹਿੰਦੇ ਨੇ। ਹਕੂਮਤਾਂ ਇਹਨਾਂ ਬਣਾਈਆਂ ਵੀ ਅਤੇ ਇਹਨਾਂ ਨੇ ਹਕੂਮਤਾਂ ਸੁੱਟੀਆਂ ਵੀ, ਆਪਣੇ ਜ਼ਮਾਨੇ ਦੇ ਫਰੌਨ, ਅਤੇ ਇਸ ਵੇਲੇ ਵਿਚਾਰੇ ਬਜ਼ੁਰਗ ਨੇ, ਲਾਗਰ ਨੇ, ਬਹੁਤ ਹੀ ਮਾੜੀ ਹਾਲਤ 'ਚ ਨੇ।
ਤੇ ਉਹਨਾਂ ਦੇ ਪੁੱਤਰ ਨੇ ਉਹਨਾਂ ਨੂੰ ਘਰੋਂ ਕੱਢ ਦਿੱਤਾ ਹੈ ਕੋਈ ਅਦਾਲਤ ਦੇ ਅਹਿਕਾਮਾਤ ਲੈ ਕੇ। ਪਤਾ ਨਹੀਂ ਅਦਾਲਤ ਦੇ ਅਹਿਕਾਮਾਤ ਹੈ ਵੀ ਸਨ ਕਿ ਨਹੀਂ। ਧੱਕੇ ਮਾਰ ਕੇ ਉਹਨਾਂ ਨੇ ਘਰੋਂ ਕੱਢਿਆ ਤੇ ਸਮਾਨ ਕੱਢ ਕੇ ਬਾਹਰ ਸੁੱਟ ਦਿੱਤਾ। ਨਾਲ ਪੁਲਿਸ ਨੂੰ ਆਖਣ ਡਿਆ ਸੀ, ਮੈਂ ਤੁਹਾਨੂੰ ਪਹਿਲੇ ਵੀ ਆਖਿਆ ਵੀ ਪੰਜਾਬੀ 'ਚ ਪੁਲਿਸ ਨੂੰ ਅਸੀਂ ਪੁਲਿਸ ਆਖਦੇ ਹਾਂ, ਤੇ ਨਾਲ ਪੁਲਿਸ ਨੂੰ ਆਖਣ ਡਿਆ ਸੀ ਵੀ ਇਹਨੂੰ ਫੜ, ਇਹਨਾਂ ਨੂੰ ਗ੍ਰਿਫਤਾਰ ਕਰੋ, ਇਹਨਾਂ ਨੂੰ ਬ੍ਰਿਗੇਡੀਅਰ ਸਾਹਿਬ ਨੂੰ, ਬਿੱਲਾ ਸਾਹਿਬ ਨੂੰ। ਤੇ ਬਿੱਲਾ ਜੀ ਉੱਥੇ ਖਲੋਤੇ ਸਨ, ਬੋਲ ਵੀ ਨਹੀਂ ਸੀ ਹੋ ਰਿਹਾ ਸਹੀ ਤਰੀਕੇ ਨਾਲ। ਤੇ ਮੈਂ ਪਹਿਲਾਂ ਉਰਦੂ ਵੀਲੌਗ 'ਚ ਵੀ ਆਖਿਆ ਵੀ ਸੂਰਾ ਅਸਰ ਪੜ੍ਹ ਕੇ ਤੇ ਇਨਸਾਨ ਨੂੰ ਜਿਹੜਾ ਨਾ ਉਹ ਸਬਕ ਲੈਣਾ ਚਾਹੀਦਾ। ਜਦੋਂ ਰੱਬ ਨੇ ਕਿਹਾ ਹੈ ਕਿ ਇਨਸਾਨ ਘਾਟੇ 'ਚ ਹੈ ਤੇ ਇਨਸਾਨ ਨੂੰ ਸਮਝ ਨਹੀਂ ਆਉਂਦੀ। ਕਿਸੇ ਵੇਲੇ ਬ੍ਰਿਗੇਡੀਅਰ ਬਿੱਲਾ ਸਾਹਿਬ ਵੀ ਪੈਸੇ ਵੰਡਦੇ ਸਨ, ਕਤਲੋ ਗਾਰਤ ਦੇ ਉਹ ਵੀ ਕਿੰਗ ਮੇਕਰ ਸਨ, ਆਪਰੇਸ਼ਨ ਕਰਾਉਂਦੇ ਸਨ, ਹਕੂਮਤਾਂ ਬਣਾਉਂਦੇ ਸਨ, ਸੁੱਟਦੇ ਸਨ, ਔਰ ਉਹ ਵੀ ਅੰਨਦਾਤਾ ਸਨ ਇਸ ਮੁਲਕ ਦੇ। ਤੇ ਅੱਜ ਵੇਖੋ ਕਿੱਥੇ ਪਹੁੰਚ ਗਏ ਨੇ ਤੇ ਕੀ ਹਾਲ ਹੋ ਗਿਆ ਉਹਨਾਂ ਦਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਨੂੰ ਕੱਲ੍ਹ ਅਸੀਂ ਦੱਸਿਆ ਸੀ ਵੀ ਪੰਜਾਬੀ 'ਚ ਟਿੰਡ ਕਰਨਾ ਕਿਹਨੂੰ ਕਹਿੰਦੇ ਨੇ। ਇੱਕ ਤੇ ਨਾਈ ਟਿੰਡ ਕਰਦਾ ਜਿਹੜਾ ਵਾਲ ਮੁੰਦਾ, ਲੇਕਿਨ ਦੂਜਾ ਜਿਹੜਾ ਟਿੰਡ ਕਰਨਾ ਨਾ ਪੰਜਾਬੀ ਦੇ ਵਿੱਚ ਉਹ ਕਿਸੇ ਬੰਦੇ ਦੀ ਜਿਹੜੀ ਅਕਲ ਟਿਕਾਣੇ ਲਿਆਉਣਾ, ਜਾਂ ਉਹਨੂੰ ਥੋੜ੍ਹਾ ਜਿਹਾ ਬਿਜ਼ਤ ਸ਼ਿਜ਼ਤ ਕਰਨਾ, ਜਾਂ ਉਹਨੂੰ ਐਕਸਪੋਜ਼ ਕਰ ਦੇਣਾ, ਉਹਦਾ ਕੋਈ ਝੂਠ ਜਿਹੜਾ ਸਾਰਿਆਂ ਦੇ ਸਾਹਮਣੇ ਰੱਖ ਦੇਣਾ, ਇਹਨੂੰ ਵੀ ਟਿੰਡ ਕਰਨਾ ਕਹਿੰਦਾ। ਅੱਛਾ, ਇਹ ਤਾਂ ਤੁਸੀਂ ਵੇਖਿਆ ਹੀ ਹੈ ਵੀ ਇਹ ਜਿਹੜੇ ਪੈਸੇ ਪੂਸੇ ਲੈ ਕੇ ਟਿਕਟੋਕਰਾਂ ਨੇ ਵੀਡੀਓ ਬਣਾਈਆਂ ਸਨ। ਉਸ ਤੋਂ ਬਾਅਦ ਪਾਕਿਸਤਾਨੀ ਪਬਲਿਕ ਤੇ ਤੁਹਾਨੂੰ ਪਤਾ ਜਿਹਨਾਂ ਨੂੰ ਡਿਜੀਟਲ ਦਹਿਸ਼ਤਗਰਦ ਕਹਿੰਦੇ ਨੇ, ਉਹਨਾਂ ਟਿੰਡ ਕਰ ਛੱਡੀ ਸੀ। ਤੇ ਉਹਦੇ 'ਚ 2 ਬੱਚੇ ਨੇ, ਅੱਛੇ ਬੱਚੇ ਨੇ ਵੈਸੇ। ਇੱਕ ਕੰਵਲ ਹੈ ਇੱਕ ਬੱਚੀ, ਤੇ ਨਾਲ ਉਹਨਾਂ ਦੇ ਸ਼ੌਹਰ ਨੇ ਜ਼ੁਲਕਰਨੈਨ, ਇਹ ਵੀ ਅੱਛੇ ਬੱਚੇ ਨੇ। ਤੇ ਲੇਕਿਨ ਮੇਰਾ ਖਿਆਲ ਹੈ ਜਾਂ ਤਾਂ ਗੁਜਰਾਂਵਾਲੇ ਤੋਂ ਨੇ, ਤੇ ਜਾਂ ਮੇਰਾ ਮਤਲਬ ਭਲਵਾਨ ਟਾਈਪ ਨੇ ਦੋਵੇਂ। ਜ਼ਹਿਨੀ ਤੌਰ 'ਤੇ ਮੈਂ ਗੱਲ ਕਰਨਾ, ਸਾਰੇ ਗੁਜਰਾਂਵਾਲੇ ਵਾਲੇ ਇਹੋ ਜਿਹੇ ਨਹੀਂ ਹੁੰਦੇ। ਹੁਣ ਗੁੱਸਾ ਨਾ ਕਰ ਲੈਣਾ, ਲੱਠ ਨਾ ਕੱਢ ਲੈਣਾ ਮੇਰੇ ਪਿੱਛੇ ਕਿਤੇ। ਮੇਰੇ ਕਹਿਣ ਦਾ ਮਤਲਬ ਹੈ ਵੀ ਉਹਨਾਂ ਦੀ ਗੱਲਬਾਤ ਸੁਣ ਕੇ ਇਹ ਲੱਗਾ ਵੀ ਗੁਜਰਾਂਵਾਲੇ ਤੋਂ ਹੀ ਨੇ ਮੇਰੇ ਸੱਜਣੇ। ਤੇ ਉਹਨਾਂ ਆਖਿਆ ਜੀ ਕਿ ਅਸੀਂ ਤੇ ਇਮਰਾਨ ਖਾਨ ਦੇ ਸਪੋਰਟਰ ਹਾਂ, ਅਸੀਂ ਪਿਛਲਾ ਵੋਟ ਵੀ ਇਮਰਾਨ ਖਾਨ ਨੂੰ ਦਿੱਤਾ ਸੀ। ਇਸ ਤਰ੍ਹਾਂ ਸੁਣੋ ਕੀ ਆਂਦੇ ਨੇ। Oh my God! यार अगला सवाल बहुत ज्यादा आजकल ट्रेंडी हुआ है। मैं इस सवाल को डिस्कस भी करूंगा। और वो सवाल पूछा है सिली गर्ल ने, क्या ये सच है कि आप इमरान खान साहब के खिलाफ? प्लीज आंसर मी, बिग फैन ऑफ यू। मेरी बात सुनो मेरी बहन, हम दोनों इमरान खान साहब के बिल्कुल खिलाफ नहीं है, बल्कि हमारी फैमिली भी इमरान खान साहब के बिल्कुल खिलाफ नहीं। बल्कि हम तो अभी ये रिसेंट जो शादी हुई है, जब कहीं भी हमारी गेट टुगेदर हो ना, पूरे खानदान की, चाहे इधर की चाहे उधर की, तो जब हम सब इकट्ठे होते हैं ना, तो ये टॉपिक छिड़ा होता है, क्योंकि लड़के बोर हो रहे होते हैं, उनके पास कारोबार का टॉपिक है कि हाय मार गए, लुट गए, कारोबार नहीं चल रहा, या फिर ये सियासत पे होगा। एक कहेगा मैं नून लीग का, एक कहेगा मैं पीटीआई का, तो ये लड़ाई चलती रहती है। तब भी हम लोग इमरान खान को सपोर्ट कर रहे हैं, और हम लोग तब से इमरान खान साहब को सपोर्ट कर रहे हैं। जब पहला खान साहब का जलसा लाहौर में बहुत ज्यादा क्राउडेड और बहुत ज्यादा फेमस हुआ था, तब से लेकर आज 2024 हो चुका है और हम लोग स्टिल खान साहब को सपोर्ट करते हैं। बल्कि इस इलेक्शन में ही मैंने वोट खान साहब को दिया था, और लास्ट इलेक्शन में भी वोट खान साहब को ही दिया था। और आइंदा आने वाले जितने इलेक्शन होंगे हमारा वोट सिर्फ और सिर्फ खान साहब को ही जाएगा। और दूसरा ये कि मेरे ख्याल से इन्होंने शायद वो व्लॉग भी देखा होगा, जब मैं वो मार्केट लगा के थी, जब वोट डालते हैं तो तभी लोगों को ऐसे किया था कि भाई वोट डल गया जिसको डलना चाहिए। और मुझे लगता है कि हमें सियासी पंगों पे पड़ना ही नहीं चाहिए। बाकी जिसने जो सोचना है सोचे, हम जिसे मोहब्बत करते हैं, करते थे और करते रहेंगे। समझ आए? नहीं हम ਸੁਣ ਲਿਆ ਜੀ, ਦੇਣ ਡਏ ਇਹਨਾਂ ਸਫਾਈਆਂ। ਇਹ ਜਨਾਬ ਤੁਹਾਡੀਆਂ ਕਰਾਮਾਤ ਨੇ। ਇਹ ਜਿਹੜੇ ਬਾਬਾ ਜੀ ਟਵਿੱਟਰ ਸ਼ਰੀਫ ਨੇ ਨਾ, ਇਹ ਉਹਨਾਂ ਦੀ ਕਰਾਮਾਤ ਨੇ। ਔਰ ਇਹ ਟਿੰਡ ਜਿਹੜੀ ਤੁਸੀਂ ਕੀਤੀ ਨਾ, ਉਸ ਦੀ ਵਜ੍ਹਾ ਤੋਂ ਆ ਕੇ ਹੁਣ ਸਫਾਈਆਂ ਦੇਣ ਡਏ ਨੇ। ਅੱਛਾ, ਇਹਨਾਂ ਦਾ ਹਿਸਾਬ ਕੀ ਹੈ? ਉਹ ਜਿਹੜੀ ਕਮਲ ਹੈ ਬੱਚੀ, ਮੇਰਾ ਖਿਆਲ ਪੜ੍ਹੀ ਲਿਖੀ ਘੱਟ ਹੈ ਤੇ ਕੋਸ਼ਿਸ਼ ਵੀ ਘੱਟ ਹੀ ਕਰ ਰਹੀ ਹੈ ਅੱਜ ਕੱਲ੍ਹ। ਤੇ ਉਹਨਾਂ ਦਾ ਕਹਿਣਾ ਹੈ ਕਿ ਇਸ 'ਤੇ ਸ਼ਾਦੀਆਂ 'ਤੇ ਵੀ ਸਿਆਸਤ 'ਤੇ ਗੱਲ ਕਰੀਏ, ਤੇ ਸਿਆਸਤ ਦੀ ਗੱਲ ਕਰਦੇ ਤੇ ਇਮਰਾਨ ਖਾਨ ਦੀ ਗੱਲ ਕਰਦੇ। ਅਸੀਂ ਵੋਟ ਵੀ ਇਮਰਾਨ ਖਾਨ ਨੂੰ ਦਿੱਤਾ। ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਇਮਰਾਨ ਖਾਨ ਦਾ ਨਜ਼ਰੀਆ ਇਹ ਹੈ ਕਿ ਵਿਆਹਾਂ ਸ਼ਾਦੀਆਂ 'ਤੇ ਗੱਲਾਂ ਕਰੋ ਤੇ ਉੱਥੇ ਇਮਰਾਨ ਖਾਨ ਨੂੰ ਸਪੋਰਟ ਕਰ ਦਿਓ ਤੇ ਵੋਟ ਪਾ ਦਿਓ ਇਮਰਾਨ ਖਾਨ ਦੇ ਹੱਕ 'ਚ। ਤੇ ਬਾਕੀ ਜਿਨ੍ਹਾਂ ਨੇ ਇਸ ਮੁਲਕ ਨੂੰ ਲੁੱਟਮਾਰ ਕੀਤੀ ਤੇ ਇੱਥੋਂ ਤੱਕ ਅਪੜਾਇਆ ਹੈ ਤੇ ਇਸ ਮੁਲਕ ਦੇ ਵਿੱਚ ਲੋਕਾਂ ਦੇ ਪੱਲੇ ਕੁਛ ਨਹੀਂ ਛੱਡਿਆ, ਉਹਨਾਂ ਦੇ ਕੋਲੋਂ ਰੁਪਈਏ ਫੜੋ ਤੇ ਉਹਨਾਂ ਦੀਆਂ ਤਾਰੀਫਾਂ ਕਰੋ। ਵਾਹ 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 ਵਾਹ, ਕਿਆ ਜ਼ਬਰਦਸਤ ਇਮਰਾਨ ਖਾਨ ਦੇ ਨਜ਼ਰੀਏ ਨੂੰ ਸਮਝੇ ਹੋ ਤੁਸੀਂ ਕੰਵਲ ਸਾਹਿਬਾ, ਬੜਾ ਹੀ ਜ਼ਬਰਦਸਤ ਹੈ। ਔਰ ਜ਼ੁਲਕਰਨੈਨ ਸਾਹਿਬ ਬੜਾ ਹੀ ਜ਼ਬਰਦਸਤ ਸਮਝੇ ਹੋ। ਇਹਨਾਂ ਦੇ ਹਿਸਾਬ ਨਾਲ ਨਜ਼ਰੀਆ ਇੰਨਾ ਕੀ ਹੈ ਵੀ ਉਹਦੇ 'ਤੇ ਗੱਲਬਾਤ ਕਰੋ ਹੱਸ ਖੇਡ ਕੇ ਕਜ਼ਨਾਂ ਦੇ ਨਾਲ, ਵੋਟ ਪਾ ਦਿਓ ਜੇ ਟਾਈਮ ਲੱਗੇ। ਉਹਨਾਂ ਆਖਿਆ ਮੈਂ ਵੀ ਵੋਟ ਇਮਰਾਨ ਖਾਨ ਨੂੰ ਹੀ ਦਿੱਤਾ ਸੀ, ਪਰ ਪੈਸੇ ਫੜ ਕੇ ਮੈਂ ਤਾਰੀਫ ਮਰੀਮ ਨਵਾਜ਼ ਦੀ ਕਰਨੀ ਹੈ। ਵਾਹ 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 ਵਾਹ, ਹਜੇ ਤੁਹਾਡੀ ਹੋਰ ਟਿੰਡ ਹੋਣ ਵਾਲੀ ਹੈ ਪੁੱਤਰ, ਇਹ ਤੁਹਾਡੀ ਹੋਰ ਟਿੰਡ ਹੋਣੀ ਹੈ, ਫਿਰ ਤੁਸੀਂ ਸੈੱਟ ਹੋ ਜਾਓਗੇ। ਉਹ ਦੂਸਰਾ ਸਾਡਾ ਜਿਹੜਾ ਭਾਈ ਹੈ ਉਹਦੀ ਟਿੰਡ ਹੋਈ ਹੈ, ਉਹਦੇ 'ਤੇ ਇਸ ਵੇਲੇ ਲੱਖਾਂ ਜਿਹੜੇ ਨਾ ਉਹ ਫਾਲੋਅਰ ਜਿਹੜੇ ਨੇ ਥੱਲੇ ਚਲੇ ਗਏ ਨੇ। ਤੇ ਉਹ ਹੁਣ ਮੇਰਾ ਮਤਲਬ ਹੈ ਕਿ ਥੋੜ੍ਹਾ ਜਿਹਾ ਅੱਗੋਂ ਸੋਚਣਗੇ ਵੀ ਉਹਨਾਂ ਨੇ ਆਪ ਹੀ ਲੋਕਾਂ ਨੂੰ ਅਕਲ ਦਿੱਤੀ ਸੀ ਵੀ ਅੱਛੀਆਂ ਕੌਮਾਂ ਇਹ ਹੁੰਦੀਆਂ ਨੇ। ਮੈਂ ਜੁਨੇਦ ਅਕਰਮ ਸਾਹਿਬ ਦੀ ਗੱਲ ਕਰਦਾ, ਚੰਗੀਆਂ ਚੰਗੀਆਂ ਗੱਲਾਂ ਕਰਦੇ ਸਨ। ਤੇ ਹੁਣ ਇਹ ਤਾਂ ਨਹੀਂ ਹੋ ਸਕਦਾ ਵੀ ਚੰਗੀਆਂ ਚੰਗੀਆਂ ਗੱਲਾਂ ਮੁਫਤ ਕਰੋ ਤੇ ਪੈਸੇ ਫੜ ਕੇ ਭੈੜੀਆਂ ਗੱਲਾਂ ਕਰੋ, ਫਿਰ ਲੋਕੀ ਟਿੰਡ 'ਤੇ ਕਰਨਗੇ। ਅੱਛਾ ਜੀ, ਇੱਥੋਂ ਹੀ ਅਗਲੀ ਖਬਰ ਨਿਕਲਦੀ ਹੈ। ਅਗਲੀ ਖਬਰ ਇਹ ਹੈ ਕਿ ਇਹਨਾਂ ਦੀ ਟਿਕਟੋਕਰਾਂ ਦੀ ਤੇ ਸੈਲੈਬਰਿਟੀਜ਼ ਦੀ ਟਿੰਡ 'ਤੇ ਕੀਤੀ ਸੀ, ਔਰ ਕਈ ਰੋਂਦੇ ਪਿੱਟਦੇ ਫਿਰਦੇ ਤੁਸੀਂ ਨਜ਼ਰ ਆ ਗਏ ਨੇ ਤੁਹਾਡੇ ਸਾਹਮਣੇ, ਸਫਾਈਆਂ ਦਿੰਦੇ ਵੀ।
ਹੁਣ ਸੋਸ਼ਲ ਮੀਡੀਆ ਤੇ ਲੋਕੀ ਸ਼ੁਰੂ ਹੋ ਗਏ ਨੇ ਇਹ ਮੇਨ ਸਟ੍ਰੀਮ ਜਿਹੜੇ ਚੈਨਲ ਨੇ ਇਹਨਾਂ ਦੇ ਉੱਤੇ ARY, Jio TV, ਸਮਾਂ, ਦੁਨੀਆ, 92 ਹੋਇਆ ਕਿਵੇਂ? ਕੱਲ ਇੱਜ਼ਤ ਤੇ ਨਿਕਾਹ ਦਾ ਜਿਹੜਾ ਕੇਸ ਸੀ ਉਹਦੇ ਉੱਤੇ ਉਹ ਜੱਜ ਸਾਹਿਬ ਨੇ ਜੋ ਅਦਾਲਤ 'ਚ ਕਰਨਾ ਸੀ ਉਹ ਨਜ਼ਰ ਵੀ ਆ ਰਿਹਾ ਕਿ ਉਸ ਹੁਣ ਕੇਸ ਨੇ ਖਤਮ ਹੋ ਜਾਣਾ। ਇਸੇ ਵਜ੍ਹਾ ਤੋਂ ਖਾਨ ਸਾਹਿਬ ਦੀਆਂ ਜ਼ਮਾਨਤਾਂ ਕੈਂਸਲ ਕਰਾਈਆਂ ਨੇ 9 ਮਈ 'ਚ ਤਾਂ ਕਿ ਉਹਦੇ 'ਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏ ਤੇ ਉਹ ਕੇਸ ਹੁਣ ਮੁੱਕਣ ਵਾਲਾ ਹੈ। ਉਸ ਕੇਸ ਜਦੋਂ ਖਾਵਰ ਮਾਨਿਕਾ ਨੂੰ ਨਜ਼ਰ ਆਇਆ ਵੀ ਕੁਛ ਨਹੀਂ ਲੱਭਿਆ ਤੇ ਖਾਵਰ ਮਾਨਿਕਾ ਸਾਹਿਬ ਨੇ 4:15 ਵਜੇ ਪ੍ਰੈਸ ਕਾਨਫਰੰਸ ਰੱਖ ਲਈ। ਪ੍ਰੈਸ ਕਾਨਫਰੰਸ ਦਾ ਉਹਨਾਂ ਦਾ ਜਿਹੜਾ ਪੈਗਾਮ ਉਹ ਚੌਧਰੀ ਸਾਹਿਬ ਵੱਲੋਂ ਆਇਆ, ਉਸ ਪਾਸਿਓਂ ਆਇਆ ਕਿ ਜੀ ਪ੍ਰੈਸ ਕਾਨਫਰੰਸ ਤੇ ਇਹਨੂੰ ਕਵਰ ਕਰੋ। ਚੌਧਰੀ ਸਾਹਿਬ ਜਦੋਂ ਕਹਿਣ ਤੇ ਸਾਰੇ ਚੈਨਲ ਚਲਾਉਣਗੇ, ਸਾਰੇ ਚੈਨਲਾਂ ਨੇ ਚਲਾਈ, ਲੇਕਿਨ ਪ੍ਰੈਸ ਕਾਨਫਰੰਸ ਦੇ ਵਿੱਚ ਗੱਲਾਂ ਕੁਝ ਬਹੁਤੀਆਂ ਗੰਦੀਆਂ ਹੋ ਗਈਆਂ। ਇੰਨੀਆਂ ਗੰਦੀਆਂ ਗੱਲਾਂ ਖਾਵਰ ਮਾਨਿਕਾ ਸਾਹਿਬ ਨੇ ਇੰਨੀ ਕੁ ਗਲਾਜ਼ਤ ਬਕ ਦਿੱਤੀ ਮਾਜ਼ਰਤ ਨਾਲ ਕਿ ਆਮ ਲੋਕੀ ਜਿਹੜੇ ਧੀਆਂ ਭੈਣਾਂ ਵਾਲੇ ਘਰ ਸੁਣ ਡਏ ਸਨ ਉਹਨਾਂ ਤੋਏ ਕੀਤੀ। ਉਹਦੇ 'ਚ ਖਾਵਰ ਮਾਨਿਕਾ ਸਾਹਿਬ ਨੇ ਬੁਸ਼ਰਾ ਬੀਬੀ ਦਾ ਜਿਹੜਾ ਮਾਹਵਾਰੀ ਦਾ ਪੀਰੀਅਡ ਸੀ ਉਹ ਡਿਸਕਸ ਕੀਤਾ ਕਿ 39 ਦਿਨਾਂ ਦੇ ਵਿੱਚ ਕਿੰਨੀਆਂ ਮਾਹਵਾਰੀਆਂ ਆਣੀਆਂ ਸਨ, ਕਿਸ ਤਰ੍ਹਾਂ ਆਣੀਆਂ ਸਨ, ਔਰ ਬੁਸ਼ਰਾ ਬੀਬੀ ਨਾਲ ਆਪਣੇ ਤਲਕਾਤ ਦੇ ਬਾਰੇ ਦੱਸਿਆ। ਹੋਰ ਐਸੀ ਬੜੀਆਂ ਨਿੱਜੀ ਘਰੇਲੂ ਗੱਲਾਂ ਜਿਹੜੀਆਂ ਬਕਵਾਸੀਆਤ ਕੀਤੀਆਂ। ਔਰ ਉਹ ਇੰਨੀ ਕਿ ਗੰਦੀ ਪ੍ਰੈਸ ਕਾਨਫਰੰਸ ਚੱਲ ਗਈ ਮੀਡੀਆ ਦੇ ਉੱਤੇ ਕਿ ਦੁਨੀਆ ਨੇ ਆਪਣੇ ਕੰਨ ਬੰਦ ਕੀਤੇ। ਉਸ ਤੋਂ ਬਾਅਦ ਬੜੀ ਵੱਡੀ ਸ਼ਾਇਰਾ ਨੇ, ਨੋਸ਼ੀ ਗਿਲਾਨੀ ਸਾਹਿਬਾ, ਬੜੀ ਮੁਹੱਜ਼ਬ ਖਾਤੂਨ ਵੀ ਹੈ, ਉਹਨਾਂ ਵੀ ਟਵੀਟ ਕੀਤਾ ਵੀ ਇਹ ਜਿਹੜੇ ਚੈਨਲ ਨੇ ਚੌਧਰੀ ਸਾਹਿਬ ਦੇ ਭਾਵੇਂ ਕਹਿਣ ਦੇ ਉੱਤੇ ਏਡੀ ਗਲਾਜ਼ਤ ਚਲਾ ਰਹੇ ਨੇ ਤੇ ਚਲੋ ਖਾਵਰ ਮਾਨਿਕਾ ਤੇ ਗਲਾਜ਼ਤ ਬਕ ਰਿਹਾ ਲੇਕਿਨ ਚਲਾ ਤੇ ਇਹ ਰਹੇ ਨੇ ਨਾ, ਮਾਸ਼ਰੇ 'ਚ ਗਾਂਦੇ ਭੇਜ ਰਹੇ ਨੇ ਤੇ ਇਹਨਾਂ ਦਾ ਬਾਈਕਾਟ ਕਰੋ। ਕੰਮ ਇੱਥੇ ਨਹੀਂ ਮੁੱਕਿਆ। ਸੋਸ਼ਲ ਮੀਡੀਆ ਵਾਲਿਆਂ ਨੇ ਅਗਲਾ ਕੰਮ ਸ਼ੁਰੂ ਕਰ ਲਿਆ ਜਿਹੜਾ ਉਸ ਤੋਂ ਵੀ ਖਤਰਨਾਕ ਹੈ। ਉਹਨਾਂ ਜਿਹੜੇ ਚੈਨਲਾਂ ਦੇ ਮਾਲਕ ਨੇ ਨਾ ਉਹਨਾਂ ਦੀਆਂ ਤਸਵੀਰਾਂ ਲਾਈਆਂ ਔਰ ਉਹਦੇ ਉੱਤੇ ਸਵਾਲ ਪੁੱਛਿਆ ਵੀ ਜਨਾਬੇ ਆਲੀ ਜੇ ਤੁਹਾਡੀ ਧੀ ਜਾਂ ਤੁਹਾਡੀ ਬੇਟੀ ਜਾਂ ਤੁਹਾਡੀ ਬੀਵੀ ਦੀ ਮਾਹਵਾਰੀ ਨੈਸ਼ਨਲ TV ਤੇ ਡਿਸਕਸ ਹੋਵੇ ਤਾਂ ਤੁਹਾਨੂੰ ਚੰਗਾ ਲੱਗੇਗਾ? ਹੁਣ ਇਹ ਬੜਾ ਕੰਮ ਖਰਾਬ ਹੈ ਕਿਉਂਕਿ ਅੱਧੀ ਪਬਲਿਕ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਚੈਨਲ ਦਾ ਮਾਲਕ ਕਿਹੜਾ ਹੈ। ਹੁਣ ਜਿਸ ਵੇਲੇ ਚੈਨਲਾਂ ਦੇ ਮਾਲਕਾਂ ਦੀਆਂ ਤਸਵੀਰਾਂ ਲਾ ਕੇ ਇਹ ਸਵਾਲ ਲੋਕਾਂ ਪੁੱਛਣੇ ਸ਼ੁਰੂ ਕੀਤੇ ਤੇ ਉਹ ਜਿਹਨੂੰ ਪੰਜਾਬੀ ਚਾਹੁੰਦੇ ਨੇ ਹੁੱਕਾ ਪਾਣੀ ਹੈ ਤੇ ਇੱਕ ਕਿਸਮ ਦਾ ਹੁੱਕਾ ਪਾਣੀ ਬੰਦ ਹੋ ਗਿਆ ਉਹਨਾਂ ਦਾ। ਸੁਸਾਇਟੀ ਦੇ ਵਿੱਚ ਲੋਕੀ ਪੁੱਛਣਗੇ ਉਹਨਾਂ ਨੂੰ ਵੀ ਪੁੱਤਰ ਤੇਰਾ ਚੈਨਲ ਹੈ ਜਾਂ ਭਰਾ ਤੇਰਾ ਚੈਨਲ ਹੈ, ਉਹਦੇ ਉੱਤੇ ਇਹੋ ਜਿਹੇ ਗੰਦੇ ਕੰਮ ਚਲਾਉਣਾ ਤੂੰ? ਜਿੱਥੇ ਵੀ ਕਿਸੇ ਮਾਈ ਨੂੰ ਕਿਸੇ ਬਾਬੇ ਨੂੰ ਇਹ ਟੱਕਰ ਗਏ ਉਹ ਸਵਾਲ ਪੁੱਛਣਗੇ। ਇਹ ਇਹਨਾਂ ਦੀ ਹੋ ਗਈ ਅਖੀਰ। ਮੈਨੂੰ ਲੱਗਦਾ ਵੀ ਇਸ ਤੋਂ ਬਾਅਦ ਇਹ ਚੈਨਲਾਂ ਵਾਲੇ ਇਹੋ ਜਿਹੀ ਸ਼ਾਇਦ ਚਲਾਉਣ ਤੋਂ ਪਹਿਲਾਂ 10 ਵਾਰੀ ਸੋਚਣਗੇ ਜ਼ਰੂਰ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਬੰਗਲਾਦੇਸ਼ ਤੋਂ ਤੁਹਾਡੇ ਸਾਹਮਣੇ ਰੱਖਣੀ ਹੈ। ਬੰਗਲਾਦੇਸ਼ ਵੀ ਤੁਹਾਨੂੰ ਪਤਾ ਸਾਡਾ ਭਰਾ ਹੈ, ਅਸੀਂ ਇਕੱਠੇ ਹੀ 71 ਤੱਕ, ਉਸ ਤੋਂ ਬਾਅਦ ਅਲੱਗ ਹੋਏ ਤੇ ਖਸਲਤਾਂ ਕਿਸ ਤਰ੍ਹਾਂ ਸਾਡੀਆਂ ਇਕੱਠੀਆਂ ਨਹੀਂ ਹੋ ਸਕਦੀਆਂ। ਉੱਥੇ ਜਨਾਬ ਜਿਹੜਾ ਬੰਗਲਾਦੇਸ਼ ਦਾ ਪਬਲਿਕ ਸਰਵਿਸ ਕਮਿਸ਼ਨ ਹੈ ਉੱਥੋਂ ਦੇ ਡਰਾਈਵਰ ਦੇ ਕੋਲੋਂ 100 ਕਰੋੜ ਰੁਪਈਆ ਨਿਕਲਿਆ। ਹਾਂਜੀ, 100 ਕਰੋੜ ਦੇ ਅਸਾਸੇ ਨਿਕਲੇ ਨੇ ਡਰਾਈਵਰ ਦੇ ਕੋਲੋਂ। ਬੰਗਲਾਦੇਸ਼ ਪਬਲਿਕ ਸਰਵਿਸ ਕਮਿਸ਼ਨ, ਅਸੀਂ ਇਕੱਲੇ ਨਹੀਂ ਖਰਾਬ, ਇੱਥੇ ਸਾਰੇ ਨੇ ਜਨਾਬ। ਜਦੋਂ ਹੋਏਗਾ ਹਿਸਾਬ ਉਦੋਂ ਵੇਖ ਲਾਂਗੇ। ਹਰ ਪਾਸੇ ਹੀ ਨਵਾਜ਼ ਸ਼ਰੀਫ ਨੇ ਸਰ। ਬਰ ਅੱਗੇ ਤੁਰਦੇ ਜੀ। ਇਸ ਖਬਰ ਤੋਂ ਬਾਅਦ ਅਗਲੀ ਖਬਰ ਹੈ ਉਹ ਇਹ ਹੈ ਕਿ ਇੱਕ ਬੁੜੀ ਅੰਮਾ ਦੀ ਤੁਹਾਨੂੰ ਮੈਂ ਕਹਾਣੀ ਸੁਣਾਉਣੀ ਹੈ, ਲੇਕਿਨ ਉਸ ਤੋਂ ਪਹਿਲੇ ਮੈਂ ਕੁਇਕਲੀ ਤੁਹਾਡੇ ਸਾਹਮਣੇ ਕਹਾਣੀ ਸੁਣਾਉਣੀ ਹੈ ਕਿ ਸ਼ਹਬਾਜ਼ ਸ਼ਰੀਫ ਸਾਹਿਬ ਕੱਲ੍ਹ ਲੋਕਾਂ ਦੇ ਕੋਲੋਂ ਫੋਰਨ ਇਨਵੈਸਟਮੈਂਟ ਦੀ ਰਿਕੁਐਸਟ ਕਰ ਰਹੇ ਸਨ ਤੇ ਐਨ ਉਸ ਵੇਲੇ ਬਲੂ ਏਰੀਆ ਦੇ ਵਿੱਚ ਜਾਂ ਸ਼ਾਇਦ ਕਿਸੇ ਹੋਰ ਇਲਾਕੇ 'ਚ ਇਸਲਾਮਾਬਾਦ 'ਚ ਇੱਕ ਤਾਜਰ ਲੁੱਟ ਲਿਆ ਅਗਲਿਆਂ ਨੇ। ਉਹਨਾਂ ਕਿਹਾ ਜੀ ਤਾਜਰ ਸਾਹਿਬ ਜਿਹੜੇ ਨੇ ਇੱਧਰ ਆਓ ਨਾ, ਸਾਰਾ ਕੁਝ ਫੜਾਓ ਤਾਂ ਕਿ ਜਿਹੜਾ ਤੁਹਾਡੇ ਕੋਲੋਂ ਤੇ ਮਾਮਲਾ ਜਿਹੜਾ ਸਿੱਧਾ ਕਰੀਏ। ਤਾਂ ਤਾਜਰ ਉਹਨਾਂ ਲੁੱਟ ਕੇ ਤੇ ਪਰਾਂ ਮਾਰਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਆਖਰੀ ਖਬਰ ਹੈ, ਲੇਕਿਨ ਉਹ ਖਬਰ ਇੱਕ ਬੁੱਢੀ ਅੰਮਾ ਹੈ, ਉਹਦੀ ਕਹਾਣੀ ਹੈ। ਬੁੱਢੀ ਅੰਮਾ ਜਿਹੜੀ ਹੈ ਉਹਦੀ ਪੈਨਸ਼ਨ ਹੈ ਥੋੜ੍ਹੀ ਜੀ, ਸ਼ਾਇਦ 8,000 ਰੁਪਈਆ ਪੈਨਸ਼ਨ ਹੈ, 13,000 ਬਿਜਲੀ ਦਾ ਬਿੱਲ ਆਇਆ। ਇਹ ਗੌਰ ਨਾਲ ਸੁਣਨਾ, ਸੁਣ ਕੇ ਇੱਧਰੋਂ ਇੱਧਰ ਨਹੀਂ ਕੱਢ ਦੇਣਾ। ਇਹ ਬੜੀ ਔਖੀ ਗੱਲ ਹੈ, ਬੜੀ ਮੁਸ਼ਕਿਲ ਗੱਲ ਹੈ ਜਿਹੜੀ ਮੈਂ ਤੁਹਾਡੇ ਅੱਗੇ ਰੱਖਣ ਲੱਗਾ। 8,000 ਰੁਪਈਆ ਪੈਨਸ਼ਨ ਹੈ, ਬੇਵਾ ਔਰਤ ਹੈ, 13,000 ਰੁਪਈਆ ਬਿੱਲ ਆ ਗਿਆ। ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਭਾਂਡੇ ਮਾਂਜ ਕੇ ਇਹ ਅੰਮਾ ਜਿਹੜੀ ਆਪਣਾ ਗੁਜ਼ਾਰਾ ਕਰਦੀ ਹੈ। ਅੰਮਾ ਨੇ ਕੀ ਆਖਿਆ ਸੁਣੋ। 13,000 ज्यादा नहीं है? ज्यादा है ना, पहले आता था 4,000 5,000, अब 13,000 आ गया। 13,000 हो गया। 13,000 अब गरीब आदमी कहाँ से देगा? हाँ। पेंशन मेरे खामन की 8,000 है। 8,000 पेंशन है जिसपे आपका गुजारा होता है? बड़े मुश्किल से मैं लोगों का काम करती हूँ, अच्छा, मजदूरी करती हूँ, मजदूरी करती है। बर्तन धोती तो कैसे देंगी इतना बिल? है। इतना बिल कहाँ से देंगी 13,000 का? वो जिसे काम करती हूँ उससे मांगती हूँ फिर। अच्छा। हाँ, फिर क्या करूँ? वो बेचारी अच्छी है, दे देती है। अच्छा, लेकिन खावन की पेंशन सिर्फ 8,000 है और 13,000 का बिल आ गया। बिल आ गया और खाना वो बेचारी देती है, रोटी सालन दे देती। जिंदगी मुश्किल नहीं हो गई? मुश्किल हो गई, बड़ी मुश्किल है। बस दुआ करो अल्लाह ताला चलाता रहे सिलसिला गरीबों का। देने वाले बहुत है, ज़कात शिकात दे देते हैं लोग। मतलब पूरी जिंदगी इसी तरह गुजर गई मुश्किलात में? 18 साल इसी तरह लोग मुझे ज़कात वगैरह देते हैं। किस तरह हुकूमतें आती रही, वादे करती रही, किसी ने कुछ नहीं किया? नहीं, किसी ने कुछ नहीं।
जिंदगी मुश्किल हो गई है। अल्फाज नहीं है जी, क्या कहेंगे हुकूमत को? क्या कहेंगे, अपने खजाने भर रहे हैं। कोई नहीं सोच रहा आम आदमी का। कोई भी मेरे पास भी अल्फाज नहीं है जिसके और बंदा क्या बात कर सकता है कि 8,000 रुपये पेंशन है और 13,000 बिल आ गए, कहाँ से देंगी? मुझे भी नहीं समझ आ रही कि मैं इनके जज्बात अब आप खुद देख सकते हैं। मेरे पास अल्फाज नहीं है कि मैं कैसे बयान करूँ इनके लिए जो अल्फाज, क्या बोले पता। ਸੁਣ ਲਿਆ ਜੇ। ਇਸ ਤੋਂ ਬਾਅਦ ਸੋਚੋ ਕਿ ਆਵਾਮ ਨੂੰ ਕਿੱਥੋਂ ਤੱਕ ਲੈ ਆਏ ਨੇ ਚੋਰ। ਸੋਚੋ ਕਿ ਬਦਦੁਆਵਾਂ ਕਿੱਥੋਂ ਤੱਕ ਪਹੁੰਚਣੀਆਂ ਨੇ। ਫਿਰ ਬ੍ਰਿਗੇਡੀਅਰ ਬਿੱਲਾ ਸਾਹਿਬ ਦੀ ਹਾਲਤ ਇਹ ਐਵੇਂ ਹੀ ਤਾਂ ਨਹੀਂ ਹੋਈ, ਕਿਸੇ ਦੀ ਬਦਦੁਆ ਤੇ ਲੱਗੀ ਹੋਏਗੀ, ਕਿਸੇ ਦਾ ਦਿਲ ਤੇ ਦੁਖਾਇਆ ਹੈ। ਜਿਹੜਾ ਮਾੜਾ ਬੰਦਾ ਹੁੰਦਾ ਹੈ ਨਾ, ਜਿਹੜਾ ਵੀ ਮਾੜਾ ਬੰਦਾ ਹੁੰਦਾ ਹੈ, ਚੇਤੇ ਰੱਖਿਓ ਉਹਦੇ ਨਾਲ ਜਿਹਨੇ ਧੱਕਾ ਕੀਤਾ ਉਹਦੀ ਫਿਰ ਰੱਬ ਸੁਣਦਾ, ਕਿਉਂਕਿ ਉਹਦੀ ਦੁਨੀਆ ਤੇ ਸੁਣਨ ਵਾਲਾ ਕੋਈ, ਰੱਬ ਨੂੰ ਵੀ ਤਾਂ ਪਤਾ ਹੈ ਨਾ ਉਹਨੂੰ ਮਾੜਾ ਰੱਬ ਨਹੀਂ ਜੰਮਿਆ ਨਾ ਇਸ ਦੁਨੀਆ ਦੇ ਵਿੱਚ, ਰੱਬ ਨਹੀਂ ਘੱਲਿਆ ਨਾ, ਮਤਲਬ ਮੇਰਾ ਉਹ ਕਿਸੇ ਦੇ ਘਰ ਜੰਮਿਆ ਹੈ, ਰੱਬ ਨਹੀਂ ਉਹਨੂੰ ਘੱਲਿਆ ਨਾ ਇਸ ਦੁਨੀਆ 'ਚ। ਉਹਦੇ ਜੰਮਣ ਦਾ ਜਿਹੜਾ ਬੰਦੋਬਸਤ ਇਸ ਦੁਨੀਆ 'ਚ ਮਾੜੇ ਘਰ 'ਚੋਂ ਰੱਬ ਨੇ ਕੀਤਾ ਨਾ। ਰੱਬ ਨੂੰ ਪਤਾ ਵੀ ਇਹ ਮਾੜਾ ਹੈ, ਰੱਬ ਨੂੰ ਪਤਾ ਇਹਦਾ ਕੋਈ ਆਸਰਾ ਨਹੀਂ ਦੁਨੀਆ 'ਤੇ ਹੋਰ, ਤੇ ਫਿਰ ਰੱਬ ਨੇ ਆਪ ਤੇ ਉਹਦਾ ਆਸਰਾ ਬਣਨਾ ਹੁੰਦਾ ਹੈ ਨਾ। ਮਾੜੇ ਦਾ ਆਸਰਾ, ਮਾੜੇ ਦੀ ਗੱਲ, ਮਾੜੇ ਦੀ ਢੋਈ ਜਿਹੜੀ ਹੈ ਨਾ, ਉਹ ਆਖਰ ਤੇ ਰੱਬ ਨਹੀਂ ਕਰਨੀ ਹੁੰਦੀ ਹੈ। ਤੇ ਇਹ ਗੱਲ ਚੇਤੇ ਰੱਖਿਓ ਵੀ ਜਦੋਂ ਕੋਈ ਮਾੜੇ ਨੂੰ ਸਤਾਉਂਦਾ ਹੈ ਨਾ, ਤੇ ਉਹਦੀ ਜਿਹੜੀ ਬਦਦੁਆ ਹੈ ਨਾ, ਉਹ ਫਿਰ ਉੱਤੇ ਅੱਪੜਦੀ ਹੈ। ਇਹ ਬਦਦੁਆਵਾਂ ਤੁਹਾਨੂੰ ਅੱਪੜਨੀਆਂ ਨੇ, ਤੁਹਾਡੀ ਜਾਨ ਨਹੀਂ ਛੁੱਟਣੀ ਜੋ ਕੁਝ ਤੁਸੀਂ ਇਸ ਆਵਾਮ ਨਾਲ ਕਰ ਛੱਡਿਆ। ਬੰਦੇ ਦੇ ਪੁੱਤਰ ਬਣੋ, ਹਜੇ ਵੀ ਇੱਕ ਵਾਰੀ ਫੇਰ ਸੋਚੋ ਵੀ ਕੀ ਕਰਨ ਡਏ ਜੇ ਇਸ ਆਵਾਮ ਦੇ ਨਾਲ, ਤੇ ਅੱਗੇ ਤੁਰੋ। ਅੱਛਾ ਜੀ, ਅੱਗੇ ਤੁਹਾਡੇ ਚਿੱਠੀ ਪੱਤਰ ਕੁਇਕਲੀ ਰੱਖ ਦਈਏ। ਅਰਸ਼ਦ ਸ਼ਰੀਫ ਕਤਲ ਕੇਸ ਦੇ ਉੱਤੇ ਜੌਨ ਜਮਾਲ ਨੇ ਕਿਹਾ ਹੈ ਕਿ ਇੱਕ ਇਨਸਾਫ ਇੱਥੋਂ ਦੀ ਅਦਾਲਤ 'ਚ ਹੋਣਾ, ਇੱਕ ਉੱਤੇ ਦੀ ਅਦਾਲਤ 'ਚ ਹੋਣਾ। ਇਨਸ਼ਾਅੱਲਾ ਜਿਹੜਾ ਕੋਈ ਵੀ ਤਾਕਤਵਰ ਹੋਏ ਉੱਤੇ ਦੀ ਅਦਾਲਤ ਤੋਂ ਨਹੀਂ ਬਚ ਸਕੇਗਾ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਬਲਕਿ ਕਈਆਂ ਦਾ ਇੱਥੇ ਹੀ ਇਨਸਾਫ ਤੁਸੀਂ ਵੇਖਣਾ, ਜਿਹਨੇ ਅਰਸ਼ਦ ਸ਼ਰੀਫ ਨਾਲ ਜ਼ੁਲਮ ਕੀਤਾ ਇੱਥੇ ਭੁਗਤ ਕੇ ਜਾਏਗਾ। ਮੇਰੀ ਗੱਲ ਚੇਤੇ ਰੱਖਣਾ, ਤੁਸੀਂ ਵੇਖੋਗੇ ਉਹਨਾਂ ਦਾ ਅੰਜਾਮ। ਅੱਛਾ ਜੀ, ਹੱਕ ਸੱਚ 'ਤੇ ਕਾਇਮ ਰਹਿਣ ਵਾਲੇ ਜਿਹੜੇ ਨੇ, ਅੱਲਾ ਉਹਨਾਂ ਦੀ ਮਦਦ ਕਰਦਾ ਹੈ। ਤਾਕਤ ਜਿਹੜਾ ਹੈ ਨਾ, ਉਹ ਬੁਰਾਈ ਦੇ ਵਿੱਚ ਨਹੀਂ ਹੁੰਦੀ। ਬੁਰਾਈ ਆਪਣੀ ਤਾਕਤ ਨਾਲ ਝੁਕਾ ਨਹੀਂ ਸਕਦੀ ਚੰਗੇ ਨੂੰ। ਚੰਗਾ ਜਿਹੜਾ ਹੈ ਉਹ ਅੱਲਾ ਉਹਨੂੰ ਇੱਜ਼ਤ ਦਿੰਦਾ। ਜਸਟਿਸ ਜਹਾਂਗੀਰੀ ਔਰ ਦੀਗਰ ਜੱਜ ਸਾਹਿਬਾਨ ਜਿਹੜੇ ਨੇ ਉਹ ਰੱਬ ਦੇ ਰਾਹ ਦੇ ਉੱਤੇ ਖਲੋਤੇ ਨੇ ਤੇ ਰਾਹ ਰਾਸਤੇ ਖਲੋਤੇ ਨੇ। ਸਾਨੂੰ ਸਾਰਿਆਂ ਨੂੰ ਵੀ ਅੱਲਾ ਰਾਹ ਰਾਸਤੇ ਖਲੋਣ ਦੀ ਤੌਫੀਕ ਦੇਵੇ। ਇਹ ਮੁਹੰਮਦ ਇਜਾਜ਼ ਸਾਹਿਬ ਨੇ ਗੱਲ ਕਹੀ ਹੈ। ਅੱਛਾ ਜੀ, ਅਗਲੀ ਜ਼ਹੀਰ ਹਸਨ ਸਾਹਿਬ ਕਹਿੰਦੇ ਨੇ ਕਿ ਗਿੱਲ ਸਾਹਿਬ, ਕੁਛ ਦਿਨ ਪਹਿਲੇ ਮੈਂ ਆਪਣੇ ਸਕੂਲ ਮਾਸਟਰ ਸਾਹਿਬ ਨੂੰ ਫੋਨ ਕੀਤਾ। ਉਹਨਾਂ ਨੂੰ ਮੈਂ ਪੁੱਛਿਆ ਕਿ ਜੋ ਤੁਸੀਂ ਸਾਨੂੰ ਮੁਤਾਲਿਆ ਪਾਕਿਸਤਾਨ 'ਚ ਪੜ੍ਹਾਉਂਦੇ ਰਹੇ ਹੋ ਸਰ, ਉਹ ਤਾਂ ਅਸਲ ਮੁਤਾਲਿਆ ਪਾਕਿਸਤਾਨ ਨਹੀਂ ਸੀ, ਉਹ ਤਾਂ ਝੂਠ ਸੀ। ਮੁਤਾਲਿਆ ਪਾਕਿਸਤਾਨ ਤੇ ਅਸਲ ਕੋਈ ਪਾਕਿਸਤਾਨ ਦੀ ਤਾਰੀਖ ਤੇ ਅਸਲ ਕੁਝ ਹੋਰ ਸੀ। ਉਹਨਾਂ ਕਿਹਾ ਮੇਰੇ ਉਸਤਾਦ ਥੋੜ੍ਹੀ ਦੇਰ ਖਾਮੋਸ਼ ਰਹੇ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਪੁੱਤਰ ਮੈਨੂੰ ਖੁਸ਼ੀ ਹੈ ਤੂੰ ਹੱਕ ਔਰ ਸੱਚ ਦੇ ਉੱਤੇ ਖਲੋਤਾ ਹੈ ਤੇ ਤੂੰ ਇਮਰਾਨ ਖਾਨ ਨਾਲ ਖਲੋਤਾ ਹੈ। ਦੇਖੋ, ਮਾਸਟਰ ਸਾਹਿਬ ਦੀ ਮਿਹਰਬਾਨੀ ਹੈ, ਪਰ ਰੌਲਾ ਹੈ ਕਿ ਮਾਸਟਰ ਸਾਹਿਬ ਨੂੰ ਵੀ ਤਾਂ ਝੂਠਾ ਹੀ ਮੁਤਾਲਿਆ ਪਾਕਿਸਤਾਨ ਪੜ੍ਹਾਇਆ ਗਿਆ। ਉਹਨਾਂ ਦਾ ਕਿਹੜਾ ਕਸੂਰ ਹੈ? ਮਾਸਟਰ ਨੇ ਤੇ ਗਰੀਬ ਨੇ ਉਹ ਪੜ੍ਹਾਉਣਾ ਜਿਹੜਾ ਉਹਨੂੰ ਕਿਤਾਬ ਦਿੱਤੀ ਹੈ। ਅਸਲ ਗੱਲ ਤੇ ਉੱਤੇ ਬੈਠੇ ਨੇ। ਫਿਰ ਤੁਸੀਂ ਠੀਕ ਹੈ, ਚਲੋ ਚੰਗਾ ਕੀਤਾ ਤੁਸੀਂ ਮਾਸਟਰ ਸਾਹਿਬ ਨਾਲ ਗੱਲਬਾਤ ਕਰ ਲਈ, ਤੁਹਾਡੇ ਉਸਤਾਦ ਨੇ, ਦੋਵਾਂ ਨੇ ਇੱਕ ਦੂਜੇ ਨਾਲ ਨੋਟਸ ਐਕਸਚੇਂਜ ਕਰ ਲਏ, ਇੱਕ ਦੂਜੇ ਨਾਲ ਗੱਲਬਾਤ ਹੋਣੀ ਚਾਹੀਦੀ ਹੈ। ਪਰ ਰੌਲਾ ਤੇ ਉਸ ਵੇਲੇ ਦੇ ਉੱਤੇ ਬੈਠੇ ਚੌਧਰੀ ਦਾ ਸੀ ਜਿਹਨੇ ਸਾਰਾ ਕੁਝ ਬਣਵਾਇਆ ਸੀ। ਮਾਸਟਰ ਸਾਹਿਬ ਦਾ ਕਸੂਰ ਤੇ ਨਹੀਂ, ਕੰਮ ਤੇ ਚੌਧਰੀ ਨੇ ਪਾਇਆ ਸੀ। अच्छा जी, अगला जी, पाकिस्तानी अवाम इनकलाब के अलावा कोई हल नहीं। पाकिस्तान के तमाम मसले का आखिरकार हल इनकलाब की तरफ जाना पड़ेगा। अल्लाह करे इनकलाब जिहड़ा है आइन और कानून के अंदर रह के ही होवे। अच्छा जी, अगला कॉमेंट है कि अरशद शरीफ शहीद तुसी हमेशा पाकिस्तानियों के दिलों च रहोगे, तुसी हमेशा याद रहोगे। तुहाडी जिहड़ी सब तो वड्डी कुर्बानी अपनी जान भी दाऽ ते लाती है सच के रास्ते ते, उहनूं पाकिस्तानी हमेशा याद रखणगे और जर्नलिज्म जिहड़ा कभी भी भुल नहीं सकेगा उस चीज़ नूं। लो जी, मैनूं दिओ इहदे नाल इजाज़त ते रब राखा।